दर्शकों ब्रेक तो बाद तुहाडा स्वागत है जी। डॉक्टर साहब साडी पहली ईमेल आई है वीर कुलवीर सिंह डांसीवाल जी की। इन्हां ने गुरु ग्रंथ साहिब जी के प्रकाश दिवस संबंधी एक कविता भेजी है। ये लिखते हैं, गुरु ग्रंथ साहिब जी दे विच 1430 पत्तर ने 10 लाख ते 24,000। की नाम है इन्हां दा नाम हैगा वीर कुलवीर सिंह डांसीवाल जी। हुण पढ़ो। गुरु ग्रंथ साहिब जी दे विच 1430 पत्तर ने 10 लाख ते 24,000 मोतियां वर्गे अखर ने। इस विच पवित्र बाणी दे पूरे 31 राग ने, ज्ञान दा समुंदर ने, सच्चाइयां दा सैलाब ने। विच दिलां दे रस घोलदी, विच दिलां दे रस घोलदी 6 गुरुआं दी बाणी है। 15 भगतां 11 भट्टां दी सच्ची गुरबानी है। 5,805 5,805 सवैये शब्द श्लोक ने। हाजरा हजूर ग्रंथ साहिब 10 गुरुआं दी जोत ने। माखियों मिठियां पूरियां, माखियों मिठियां पूरियां 11 भाषावां अंकत ने। जिंदगी दा राह दरसाउंदियां 4 लावां अंकत ने। वाहिगुरु शब्द इस विच, वाहिगुरु शब्द इस विच 16 वारी आंदा है। 49 वागे अल्लाह शब्द इस विच शोभा पांदा है। 2533 वारी, 2533 वारी जिक्र आंदा है राम दा। पूरे 324 वारी पार ब्रह्म दे नाम दा। सच ते झूठ नूं मापन दा, सच ते झूठ नूं मापन दा साडे कोल पैमाना है। ग्रंथ साहिब जी दी बाणी दा सुच्चा अनमोल खजाना है। दे धारी साध पखंडियां नूं, दे धारी साध पखंडियां नूं तुसी गुरु बनाओ ना। शब्द गुरु लड़ लग जाओ, एवें समा गवाओ ना। दुनिया उत्ते बेद कितेब, दुनिया उत्ते बेद कितेब भावें लख करोड़ ने। डांसी वालिया ग्रंथ साहिब जी जिंदगी दा असल निचोड़ ने। जी डॉक्टर साहब ਅਸੀਂ ਵੀਰ ਕੁਲਬੀਰ ਸਿੰਘ ਜੀ ਡਾਂਸੀਵਾਲ ਦੇ ਬਹੁਤ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਦੀ ਇਹ ਨਜ਼ਮ ਸਾਨੂੰ ਐਨ ਮੌਕੇ ਦੇ ਉੱਤੇ ਮਿਲੀ ਜੀ। ਔਰ ਅਸੀਂ ਵੀ ਕਿਉਂਕਿ 1 ਸਤੰਬਰ ਨੂੰ ਕੱਲ੍ਹ ਲੇਬਰ ਡੇ ਹੋਣ ਕਰਕੇ ਅਸੀਂ ਪ੍ਰੋਗਰਾਮ ਨਹੀਂ ਸੀ ਕੀਤਾ। ਛੁੱਟੀ ਹੁੰਦੀ ਹੈ ਜੀ, ਅਮਰੀਕਾ 'ਚ ਫੈਡਰਲ ਹੌਲੀਡੇ ਹੈ, ਮਸਟ ਕਰਨੀ ਪੈਂਦੀ ਹੈ ਜੀ। ਸੋ ਅੱਜ ਦਾ ਪ੍ਰੋਗਰਾਮ ਵੀ ਅਸੀਂ ਇਸ ਮਹਾਨ ਦਿਨ ਨੂੰ ਹੀ ਸਮਰਪਿਤ ਕੀਤਾ। ਸੋ ਉਹਨਾਂ ਨੇ ਬੜੀ ਢੁਕਵੀਂ ਨਜ਼ਮ ਜਿਹੜੀ ਹੈ, ਔਰ ਇਹੀ ਇੱਕ ਬਿਊਟੀ ਹੁੰਦੀ ਹੈ ਪੋਇਟਰੀ ਦੀ ਕਿ ਜਿਹਦੇ ਲਈ ਨਾਵਲ ਜਾਂ ਲੇਖ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਸ਼ਬਦਾਂ ਦਾ ਇਸਤੇਮਾਲ ਕਰਨਾ ਪੈਂਦਾ ਹੈ। ਕਵਿਤਾ ਜਿਹੜੀ ਹੈ ਉਹ ਬਹੁਤ ਸੰਖੇਪ ਰੂਪ ਦੇ ਵਿੱਚ ਬਹੁਤ ਕੁਛ ਕਹਿੰਦੀ ਹੈ ਜੀ। ਔਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਜਿਹੜੇ 1430 ਅੰਗ ਨੇ ਉਹਨਾਂ ਦਾ ਜ਼ਿਕਰ ਕਰਦੇ ਆ। ਵੇਰਵਾ ਵੀ ਦਿੱਤਾ ਹੈ ਕਿ ਕਿਵੇਂ 31 ਰਾਗ ਨੇ ਗੁਰੂ ਗ੍ਰੰਥ ਸਾਹਿਬ 6 ਗੁਰੂ ਸਾਹਿਬਾਨ ਦੀ ਬਾਣੀ ਹੈ। ਪਹਿਲੇ 5 ਪਾਤਸ਼ਾਹ ਔਰ 6ਵੇਂ ਗੁਰੂ ਤੇਗ ਬਹਾਦਰ ਸਾਹਿਬ। 15 ਭਗਤਾਂ ਦੀ ਬਾਣੀ ਹੈ, 11 ਭੱਟਾਂ ਦੀ ਬਾਣੀ ਹੈ ਜੀ। ਔਰ 5,805 ਜਿਹੜੇ ਨੇ ਸ਼ਬਦ ਸਲੋਕ ਸਵਈਏ ਉਹ ਨੇ ਜੀ। ਜਿਹੜਾ ਉਹਨਾਂ ਨੇ 11 ਭਾਸ਼ਾਵਾਂ ਦੀ ਗੱਲ ਕੀਤੀ ਹੈ ਕਿ 11 ਭਾਸ਼ਾਵਾਂ ਦੇ ਸ਼ਬਦ ਨੇ। ਮੈਂ ਸਮਝਦਾ ਵੀ ਇਹਦੇ ਬਾਰੇ ਜਿਹੜੇ ਬਹੁਤ ਸਾਰੇ ਲਰਨਡ ਸਕਾਲਰਸ ਦਾ ਮੈਂ ਪੜ੍ਹਿਆ ਵੇਰਵਾ ਜੀ, ਉਹ ਲਗਭਗ 22 ਜਾਂ 23 ਜ਼ਬਾਨਾਂ ਦੀ ਗੱਲ ਕਰਦੇ ਨੇ, ਜਿਹਦੇ ਕਾਫੀ 22-23 ਲੈਂਗੁਏਜਸ ਦੇ ਸ਼ਬਦ ਇਸਤੇਮਾਲ ਹੋਏ ਨੇ ਜੀ। ਬਾਕੀ ਉਹਨਾਂ ਨੇ ਵਾਹਿਗੁਰੂ ਕਿੰਨੀ ਵਾਰ ਇਸਤੇਮਾਲ ਹੋਇਆ, ਅੱਲਾ ਕਿੰਨੀ ਵਾਰ ਹੋਇਆ, ਰਾਮ ਕਿੰਨੀ ਵਾਰ ਹੋਇਆ, ਪਾਰਬ੍ਰਹਮ ਕਿੰਨੀ ਵਾਰੀ ਹੋਇਆ, ਇਸ ਦਾ ਨੰਬਰ ਦਿੱਤਾ ਹੈ। ਇਹਦੇ 'ਚ ਮੈਂ ਇੱਕ ਗੱਲ ਜ਼ਰੂਰ ਕਲੀਅਰ ਕਰਨਾ ਚਾਹੁੰਦਾ ਵੀ ਹੁਣ ਇੱਕ ਰਾਮ ਦਸ਼ਰਥ ਦਾ ਬੇਟਾ ਜਿਸ ਨੂੰ ਸਾਡੇ ਹਿੰਦੂ ਵੀਰ ਭੈਣਾਂ ਜਿਹੜੇ ਨੇ ਭਗਵਾਨ ਦਾ ਦਰਜਾ ਦਿੰਦੇ ਨੇ ਜੀ। ਔਰ ਉਸ ਦੇ ਉੱਤੇ ਆਧਾਰਿਤ ਜਿਹੜਾ ਰਾਮਚਰਿਤ ਮਾਨਸ, ਜਿਹਨੂੰ ਤੁਲਸੀ ਰਾਮਾਇਣ ਵੀ ਕਿਹਾ ਜਾਂਦਾ ਹੈ, ਤੁਲਸੀ ਜਿਹਨੇ ਰਚੀ ਗੋਸਵਾਮੀ ਤੁਲਸੀਦਾਸ ਨੇ ਜੀ। ਉਸ ਤੋਂ ਪਹਿਲਾਂ ਵਾਲਮੀਕੀ ਜੀ ਨੇ ਰਚੀ। ਔਰ ਉਹ ਭਗਵਾਨ ਰਾਮ ਸੀਤਾ ਦਾ ਪਤੀ, ਦਸ਼ਰਥ ਦਾ ਪੁੱਤਰ, ਲਛਮਣ ਦਾ ਭਰਾ, ਉਹ ਇੱਕ ਰਾਜਾ ਰਾਮ ਨੇ ਅਯੁੱਧਿਆ ਦੇ ਨਾਲ ਜੁੜੇ ਹੋਏ ਜੀ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ 'ਚ 2533 ਵਾਰ ਰਾਮ ਸ਼ਬਦ ਦਾ ਜ਼ਿਕਰ ਕਰਦੇ ਹਾਂ ਤੇ ਇਸ ਗੱਲ ਦਾ ਭੁਲੇਖਾ ਨਾ ਹੋਏ, ਕਿਉਂਕਿ RSS ਦਾ ਜਿਹੜਾ ਲਾਣਾ ਹੈ ਉਹ ਇਸ ਗੱਲ ਨੂੰ ਇਸਤੇਮਾਲ ਕਰਕੇ ਸਾਬਤ ਕਰਨਾ ਚਾਹੁੰਦਾ ਹੈ ਜਾਂ ਕਰਨ ਦਾ ਯਤਨ ਕਰਦਾ ਹੈ ਕਿ ਜੇ ਸਿੱਖ ਹਿੰਦੂ ਨੇ ਦੇਖੋ ਗੁਰੂ ਗ੍ਰੰਥ ਸਾਹਿਬ 'ਚ ਇੰਨੇ ਹਜ਼ਾਰ ਵਾਰ ਰਾਮ ਦਾ ਨਾਂ ਹੈ ਜੀ। ਹੁਣ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਰਾਮ ਹੈ ਉਹ ਹੈ ਰਮਿਆ ਹੋਇਆ, ਜਿਹੜਾ ਹਰ ਜ਼ਰਰੇ ਜ਼ਰਰੇ ਦੇ ਵਿੱਚ ਮੌਜੂਦ ਹੈ।
ਜਿਹਨੂੰ ਅੰਗਰੇਜ਼ੀ ਦੇ ਵਿੱਚ ਓਮਨੀ ਪ੍ਰੈਜ਼ੈਂਟ ਕਹਿੰਦੇ ਨੇ ਜੀ। ਹਾਲਾਂਕਿ ਬੇਸ਼ੱਕ ਹਿੰਦੂ ਬਹੁ ਗਿਣਤੀ ਨੇ ਰਾਜਾ ਰਾਮ ਨੂੰ ਭਗਵਾਨ ਦਾ ਦਰਜਾ ਦਿੱਤਾ ਹੈ, ਇਹਦੇ ਬਾਵਜੂਦ ਜਦੋਂ ਅਸੀਂ ਇਵਨ ਤੁਲਸੀ ਰਾਮਾਇਣ ਵੀ, ਜਿਹਦੇ 'ਚ ਗੋਸਵਾਮੀ ਤੁਲਸੀਦਾਸ ਕਨਕਲੂਡ ਕਰਦਿਆਂ ਕਹਿੰਦੇ ਨੇ ਕਿ ਕਹੂੰ ਕਹਾਂ ਲਗ ਨਾਮ ਵਡਾਈ, ਰਾਮ ਨ ਸਕਹਿ ਹੈ ਨਾਮ ਗੁਣ ਗਾਈ। ਉਹਦੇ 'ਚ ਉਹਨਾਂ ਨੇ ਕਨਕਲੂਡ ਕੀਤਾ ਹੈ ਕਿ ਮੈਂ ਜਿਸ ਰਾਜਾ ਰਾਮ ਦਾ ਜ਼ਿਕਰ ਕੀਤਾ ਉਹ ਰੱਬ ਨਹੀਂ ਹੈ ਜੀ। ਰੱਬ ਦਾ ਨਾਂ ਬਹੁਤ ਵੱਡਾ ਹੈ। ਕਹੂੰ ਕਹਾਂ ਲਗ ਨਾਮ ਵਡਾਈ, ਮੈਂ ਨਾਮ ਦੀ ਵਡਿਆਈ ਕੀ ਕਵਾਂ। ਰਾਮ ਨ ਸਕਹਿ ਨਾਮ ਗੁਣ ਗਾਈ, ਕਿ ਈਵਨ ਰਾਮਚੰਦਰ ਵੀ, ਜਿਨ੍ਹਾਂ ਨੂੰ ਮੈਂ ਇੱਕ ਪ੍ਰੈਜ਼ੈਂਟ ਕੀਤਾ ਆਈਡੀਅਲ ਦੇ ਤੌਰ ਤੇ, ਉਹ ਵੀ ਨਾਮ ਦੇ ਗੁਣ ਨਹੀਂ ਗਾ ਸਕਦੇ ਜੀ। ਔਰ ਇਸੇ ਲਈ ਬੇਸ਼ੱਕ ਰਾਮ ਸ਼ਬਦ ਓਮਨੀ ਪ੍ਰੈਜ਼ੈਂਟ ਜਾਂ ਸਰਵ ਵਿਆਪਕ ਪ੍ਰਭੂ ਦੇ ਰੂਪ ਦੇ ਵਿੱਚ, ਜਿਸ ਦੇ ਲਈ ਉਹਨਾਂ ਨੇ ਕਿਹਾ ਵੀ ਪਾਰਬ੍ਰਹਮ ਸ਼ਬਦ ਵੀ 324 ਵਾਰ ਆਇਆ, ਉਸ ਨਿਰੰਕਾਰ ਦੇ ਨਾਂ ਨੇ, ਅੱਲਾ ਵੀ, ਖੁਦਾ ਵੀ, ਉਸ ਦੇ ਲਈ ਰਾਮ ਸ਼ਬਦ ਵੀ ਇਸਤੇਮਾਲ ਹੋਇਆ, ਰਾਜਾ ਰਾਮ ਨਹੀਂ ਦਸ਼ਰਥ ਦਾ ਬੇਟਾ ਜੀ। ਹੁਣ ਇਸ ਸਾਰੇ ਦੇ ਬਾਵਜੂਦ ਇੱਕ ਗੱਲ ਗੁਰਬਾਣੀ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਰਾਮਚੰਦਰ ਜੀ ਜਾਂ ਕ੍ਰਿਸ਼ਨ ਜੀ, ਉਹਨਾਂ ਦੀਆਂ ਸੀਮਾਵਾਂ ਨੇ, ਕਿਉਂਕਿ ਉਹ ਰਾਜੇ ਨੇ, ਉਹਨਾਂ ਦੇ ਉਹ ਵੀ ਮਨੁੱਖਾਂ ਵਾਂਗ ਰੋਂਦੇ ਵੀ ਨੇ, ਹੱਸਦੇ ਵੀ ਨੇ ਜੀ। ਔਰ ਇਸ ਲਈ ਇਹ ਵੀ ਯਾਦ ਕਰਾਇਆ ਕਿ ਰੋਵੇ ਰਾਮ ਨਿਕਾਲਾ ਭਇਆ, ਸੀਤਾ ਲਛਮਣ ਵਿਛੜ ਗਿਆ ਜੀ। ਹੁਣ ਜਦੋਂ ਜੰਗਲ ਦੇ ਵਿੱਚ ਸੀਤਾ ਰਾਵਣ ਲੈ ਗਿਆ, ਲਛਮਣ ਲੱਭਣ ਗਿਆ, ਨਹੀਂ ਲੱਭਿਆ, ਤੇ ਰਾਮ ਜੀ ਜਿਹੜੇ ਨੇ ਵਿਰਲਾਪ ਕਰ ਰਹੇ ਨੇ, ਜੰਗਲ 'ਚ ਪੁੱਛ ਰਹੇ ਨੇ ਕਿ हे वृक्षो मेरी सीते कहाँ है जी, हे पक्षियों तुम ही बता दो मेरी सीते कहाँ है। ਰਾਮਲੀਲਾ 'ਚ ਤੁਸੀਂ ਵੀ ਬਚਪਨ 'ਚ ਦੇਖਦੇ ਹੋਵੋਗੇ, ਉਹ ਸਾਰਾ ਜਿਹੜਾ ਹੁੰਦਾ। ਸੋ ਗੁਰੂ ਸਾਹਿਬ ਨੇ ਯਾਦ ਕਰਾਇਆ ਕਿ ਵੀ ਰੋਵੇ ਰਾਮ ਨਿਕਾਲਾ ਭੈ, ਸੀਤਾ ਲਛਮਣ ਵਿਛੜ ਗਏ, ਰਾਮ ਰੋ ਰਿਹਾ। ਇਸੇ ਤਰ੍ਹਾਂ ਜਿਹੜਾ ਕ੍ਰਿਸ਼ਨ ਜੀ ਦੇ ਹਵਾਲੇ ਨਾਲ ਉਹਨਾਂ ਦਾ ਕੀ ਹੈ, ਉਹ ਪਾਠ ਵੀ ਉਹਦੇ 'ਚ ਹੈ। ਸੋ ਇਹ ਇੱਕ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਜਦੋਂ ਰਾਮ ਦਾ ਨਾਮ, ਨਿਰੰਕਾਰ ਵਾਚਕ ਜਿੰਨੇ ਸ਼ਬਦ, ਜੇ ਅੱਲਾ ਜਾਂ ਖੁਦਾ ਇਹ ਇਸਤੇਮਾਲ ਕਰਦੇ ਸੀ ਇਸਲਾਮ ਦੇ ਵਿੱਚ, ਨਾ ਗੁਰੂ ਸਾਹਿਬ ਨੇ ਉਸ ਨੂੰ ਵੀ ਰੱਬ ਦੇ ਵਾਚਕ ਰੂਪ ਦੇ ਵਿੱਚ, ਜਿਹੜਾ ਰੱਬ ਜਿਸ ਨੂੰ ਗੁਰੂ ਸਾਹਿਬ ਨੇ ਪਹਿਲਾਂ ਹੀ, ਜਿਸ ਨੂੰ ਅਸੀਂ ਜਪਜੀ ਸਾਹਿਬ ਦੇ ਪਹਿਲੇ ਪਾਠ 'ਚ ਜਾਂ ਮੂਲ ਮੰਤਰ ਦੇ ਤੌਰ 'ਤੇ ਜਿਹੜੇ ਅਸੀਂ ਸ਼ਬਦ ਵਰਤਦੇ ਹਾਂ, ਉਹ ਸਪਸ਼ਟ ਕਰ ਦਿੱਤਾ ਸੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ। ਅਜੂਨੀ ਦਾ ਮਤਲਬ ਹੈ, ਜੂਨ ਕਹਿੰਦੇ ਨੇ ਲਾਈਫ ਨੂੰ, ਹਿਊਮਨ ਲਾਈਫ ਜਾਂ ਕੋਈ ਵੀ, ਅਜੂਨੀ, ਕਿ ਰੱਬ ਜਿਹੜਾ ਹੈ ਉਹ ਜੂਨ ਦੇ ਵਿੱਚ ਨਹੀਂ ਆਉਂਦਾ। ਰੱਬ ਜੰਮਦਾ ਮਰਦਾ ਨਹੀਂ ਹੈ, ਜਿਹੜਾ ਜੂਨ 'ਚ ਆਏਗਾ ਉਹ ਮਰੇਗਾ ਵੀ ਫਿਰ ਜੀ। ਇਸ ਲਈ ਕੋਈ ਵੀ ਜਿਹੜਾ ਜੂਨ ਦੇ ਵਿੱਚ ਆਇਆ ਉਹ ਰੱਬ ਨਹੀਂ ਹੈ। ਰੱਬ ਤਾਂ ਸਰਵ ਵਿਆਪਕ ਹੈ, ਉਹ ਰੱਬ ਵਰਗਾ ਹੋ ਸਕਦਾ ਹੈ, ਉਹ ਰੱਬ ਦਾ ਬੰਦਾ ਹੋ ਸਕਦਾ ਹੈ, ਰੱਬ ਵਰਗੇ ਗੁਣਾਂ ਵਾਲਾ ਹੋ ਸਕਦਾ, ਉਹ ਰੱਬ ਨਹੀਂ ਹੈ ਜੀ। ਆਜੂਨੀ ਸਹਿਪੰਗ, ਉਹ ਸੈਲਫ ਇਲੂਮੀਨੇਟਿਡ ਹੈ, ਉਹਨੂੰ ਕਿਸੇ ਤੋਂ ਰੋਸ਼ਨੀ ਲੈਣ ਦੀ ਲੋੜ ਨਹੀਂ। ਤੇ ਗੁਰ ਪ੍ਰਸਾਦ, ਗੁਰੂ ਦੇ ਪ੍ਰਸਾਦ ਨਾਲ, ਬਖਸ਼ਿਸ਼ ਦੇ ਨਾਲ, ਉਸ ਦੇ ਨਾਲ ਮਿਲਾਪ ਹੁੰਦਾ। ਸੋ ਇਹ ਗੱਲ ਮੈਂ ਚਾਹੁੰਦਾ ਸੀ ਕਿ ਵੀ ਸਪਸ਼ਟ ਹੋਏ ਜੀ। ਔਰ ਉਹਨਾਂ ਨੇ ਬਿਲਕੁਲ ਠੀਕ ਕਨਕਲੂਡ ਕੀਤਾ ਵੀ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਇੰਨਾ ਵੱਡਾ ਖਜ਼ਾਨਾ ਹੈ, ਔਰ ਅਸੀਂ ਦੇਹਧਾਰੀ ਬਾਬਿਆਂ ਦੇ, ਸਾਧਾਂ ਦੇ, ਪਖੰਡੀਆਂ ਦੇ ਮਗਰ ਲੱਗੇ ਹੋਏ ਔਰ ਸ਼ਬਦ ਗੁਰੂ ਦੇ ਲੜ ਲੱਗੀਏ। ਔਰ ਮੈਂ ਸਮਝਦਾ ਵੀ ਇਸ ਦਿਨ ਦੀ ਜਿਹੜੀ ਯਾਦ ਹੈ ਜਾਂ ਇਸ ਨੂੰ ਸੈਲੀਬ੍ਰੇਟ ਕਰਨਾ ਹੈ, ਪ੍ਰਕਾਸ਼ ਦਿਵਸ ਨੂੰ, ਇਹ ਪ੍ਰਕਾਸ਼ ਹੈ, ਰੌਸ਼ਨੀ ਹੈ। ਔਰ ਗੁਰੂ ਸ਼ਬਦ ਆਪਣੇ ਆਪ ਦੇ ਵਿੱਚ ਹੀ ਇਸ ਦੀ ਜੜ ਜਿਹੜੀ ਹੈ ਗ੍ਰੀ ਧਾਤੂ ਸੰਸਕ੍ਰਿਤ ਦੀ ਹੈ, ਉਹਦੇ 'ਚੋਂ ਇਹ ਸ਼ਬਦ ਆਇਆ। ਔਰ ਗ੍ਰੀਤ ਦਾ ਮਤਲਬ ਹੁੰਦਾ ਹੈ ਖਾ ਜਾਣਾ, ਹਨੇਰਾ ਖਾਣ ਵਾਲਾ, ਗ੍ਰੀ, ਕਿ ਜਿਹੜਾ ਹਨੇਰੇ ਨੂੰ ਖਾ ਜਾਏ, ਸਪੈਲਰ ਆਫ ਦਾ ਡਾਰਕਨੈਸ। ਤੇ ਇਸ ਲਈ ਅਸੀਂ ਗੁਰੂ ਦੁਆਰਾ ਜਦੋਂ ਕਹਿੰਦੇ ਹਾਂ ਤੇ ਉਹ ਹਾਊਸ ਆਫ ਲਾਈਟ ਹੈ, ਗੁਰੂ ਰੋਸ਼ਨੀ ਹੈ, ਪ੍ਰਕਾਸ਼ ਹੈ। ਔਰ ਇਹ ਪ੍ਰਕਾਸ਼, ਕਿਉਂਕਿ ਬਾਣੀ ਇਸ ਲਈ ਸਾਡੇ ਲਈ ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਹੁਣ ਇਹ ਗੁਰਬਾਣੀ ਜਿਹੜੀ ਹੈ ਇਹ ਪ੍ਰਕਾਸ਼ ਰੂਪ ਹੈ, ਹਨੇਰੇ ਨੂੰ ਦੂਰ ਕਰਦੀ ਹੈ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹੁਣ ਇਹ ਅਗਿਆਨ ਦੇ ਹਨੇਰੇ ਨੂੰ ਦੂਰ ਕਰਨ ਵਾਲਾ ਗਿਆਨ ਦਾ ਸੁਰਮਾ ਜਿਹੜਾ ਗੁਰੂ ਨੇ ਦਿੱਤਾ। ਔਰ ਗੁਰੂ ਸਾਹਿਬ ਨੇ ਇਹ ਯਾਦ ਕਰਵਾਇਆ ਕਿ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ। ਕਿ ਇਹ ਧੁਰ ਦੀ ਬਾਣੀ ਹੈ,
ਔਰ ਇਹ ਸਾਰੀਆਂ ਚਿੰਤਾਵਾਂ ਨੂੰ ਦੂਰ ਕਰਨ ਵਾਲੀ ਹੈ। ਸੋ ਸਾਡੇ ਲਈ ਇਹ ਇਟਰਨਲ ਗੁਰੂ ਨੇ, ਸ਼ਬਦਾਵਤਾਰ ਨੇ, ਸ਼ਬਦ ਗੁਰੂ ਨੇ ਜੀ। ਔਰ ਇਹਨਾਂ ਦਾ ਵੀਰ ਕੁਲਬੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਬੜੀ ਖੂਬਸੂਰਤ ਨਜ਼ਮ ਲਿਖੀ ਜੀ ਔਰ ਜਿਹਨੂੰ ਕਹਿੰਦੇ ਨੇ ਕਿ ਵੀ ਕੁੱਜੇ 'ਚ ਸਮੁੰਦਰ ਬੰਦ ਕਰਨਾ ਜੀ, ਥੋੜੇ ਸ਼ਬਦਾਂ ਦੇ ਵਿੱਚ ਬੜੀ ਡੂੰਘੀ ਉਹਨਾਂ ਨੇ ਜਿਹੜੀ ਹੈ ਸਾਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਜਾਣਕਾਰੀ ਦਿੱਤੀ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਇਸ ਨਾਲ ਨੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।